$6000 ਦਾ ਡਰੋਨ $5 ਦੇ ਪਤੰਗ ਨੇ ਥੱਲੇ ਸੁੱਟ ਲਿਆ। ਕਿਸੇ ਪਤੰਗ ਤੇ ਸਿੱਧੂ ਮੂਸੇਵਾਲਾ ਦੀ ਫੋਟੋ ਹੈ, ਪੂਰਾ ਡਿਜ਼ਾਈਨ ਬਣਾ ਕਿਤੇ ਦੀਪ ਸਿੱਧੂ ਦੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਦੋ ਤਿੰਨ ਨੌਜਵਾਨਾਂ ਨੂੰ, ਉਹਨਾਂ ਨੇ ਕਿਹਾ ਕਿ ਜੀ ਇਹ ਤੁਸੀਂ ਦੇਖੋ ਵੀ ਇਕੱਲਾ ਇਹੀ ਨਹੀਂ ਵੀ ਡਰੋਨ ਸੁੱਟਿਆ $6000 ਦਾ, ਡਰੋਨ ਬਾਕੀ ਵੀ ਦੌੜ ਰਹੇ ਨੇ ਕਿ ਉਹਨਾਂ ਨੂੰ ਇਹ ਡਰ ਹੈ ਕਿ ਵੀ ਇਹ ਡੋਰ 'ਚ ਫਸ ਜਾਣ। ਟੀਅਰ ਗੈਸ ਚੱਲਦਾ, ਗਿੱਲੀਆਂ ਬੋਰੀਆਂ ਵੀ, ਗੋਗਲਸ ਵੀ ਲੱਗੇ ਹੋਏ ਨੇ ਔਰ ਇੱਕ ਖਾਸ ਮਿੱਟੀ ਉਹਨਾਂ ਨੇ ਲਿਆਂਦੀ, ਮੁਲਤਾਨੀ ਮਿੱਟੀ, ਕਹਿੰਦੇ ਅੱਖਾਂ ਨੂੰ ਜਿਹੜੀ ਹੈ ਉਹਦੇ 'ਚ ਟੀਅਰ ਗੈਸ ਚੱਲਦੀ, ਯਾਨੀ ਪੂਰੇ ਉਹ ਤਾਂ ਔਰ ਉਹਦੇ 'ਚ ਕੁਛ ਸਾਡੇ ਐਕਟਿਵਿਸਟ ਨੇ ਕਿਹਾ ਵੀ ਇਹ ਦਿੱਲੀ ਫਤਿਹ ਕਰਨ ਦੀਆਂ ਤਿਆਰੀਆਂ ਹੋ ਰਹੀਆਂ, ਰਿਆਜ਼ ਹੋ ਰਿਹਾ। ਮਧੂ ਸਵਾਮੀਨਾਥਨ ਹੈ ਔਰ ਉਹਨੇ ਇਹ ਕਿਹਾ ਕਿ ਜੀ ਬਹੁਤ ਸ਼ੁਕਰੀਆ, ਭਾਰਤ ਰਤਨ ਮੇਰੇ ਪਿਤਾ ਨੂੰ ਮਿਲਿਆ, ਲੇਕਿਨ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਫਾਰਮਰਸ ਆਰ ਨਾਟ ਕ੍ਰਿਮੀਨਲਸ, ਦੇ ਆਰ ਅਵਰਸ। ਉਹਨਾਂ ਦਾ ਉਗਾਇਆ ਅੰਨ ਜਿਹੜਾ ਅਸੀਂ ਖਾਂਦੇ ਹਾਂ, ਡੋਂਟ ਟ੍ਰੀਟ them like criminals. How can our country progress when the farmers are attacked with tear gas shells for fighting for their basic rights? ਇਹ ਮੁੱਢਲੇ ਹੱਕਾਂ ਲਈ ਨੇ, ਤੁਸੀਂ ਉਹਨਾਂ ਤੇ ਟੀਅਰ ਗੈਸ ਮਾਰ ਰਹੇ ਹੋ। I strongly condemn the brutal assault on our farmers by BJP. ਜਿਹੜਾ ਧੋਖਾ ਤੁਸੀਂ ਵਿਕਸਿਤ ਭਾਰਤ ਦਾ ਰਾਗ ਅਲਾਪ ਰਹੇ ਹੋ, ਜੋ ਤੁਸੀਂ ਫਾਰਮਰਸ ਨਾਲ ਸਲੂਕ ਕਰ ਰਹੇ ਹੋ, ਲੇਬਰਸ ਨਾਲ ਕਰ ਰਹੇ ਹੋ, ਇੱਧਰ ਉੱਧਰਲੇ PR ਸਟੰਟ ਕਰ ਰਹੇ ਹੋ, ਇਹ ਦੱਸ ਰਿਹਾ ਵੀ ਇਹ ਤੁਹਾਡਾ ਸਾਰਾ ਇੱਕ ਫਰਾਡ ਹੈ ਵਿਕਸਿਤ ਭਾਰਤ ਦਾ। ਫਾਰਮਰਸ ਨੂੰ ਦਬਾਉਣ ਦੀ ਬਜਾਏ ਜਿਹੜੀ ਤੁਹਾਡੀ ਈਗੋ ਆਊਟ ਆਫ ਕੰਟਰੋਲ ਹੋਈ ਹੈ, ਤਾਕਤ ਦੀ ਭੁੱਖ ਹੈ ਔਰ ਜਿਹੜੀ ਤੁਹਾਡੀ ਨਕੰਮੀ ਹਕੂਮਤ ਹੈ ਜਿਹੜੀ ਇਸ ਮੁਲਕ ਦਾ ਨੁਕਸਾਨ ਕਰ ਰਹੀ ਹੈ, ਉਹਨੂੰ ਸੁਧਾਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ੰਭੂ ਬਾਰਡਰ ਤੇ ਕਿਸਾਨ ਮੋਰਚੇ ਦਾ ਅੱਜ ਦੂਸਰਾ ਦਿਨ ਸੀ ਔਰ ਡਰੋਨਸ ਰਾਹੀਂ ਅਥਰੂ ਗੈਸਾਂ ਦੇ ਗੋਲੇ ਕਿਸਾਨਾਂ ਤੇ ਬਰਸਦੇ ਰਹੇ ਔਰ ਗੱਲਬਾਤ ਵੀ ਚੱਲਦੀ ਰਹੀ। ਔਰ ਸਭ ਤੋਂ ਦਿਲਚਸਪ ਖਬਰ ਕਿ ਪਤੰਗਾਂ ਨਾਲ ਡਰੋਨਸ ਨੂੰ ਡਿੱਗਣ ਅਤੇ ਦੂਸਰੇ ਡਰੋਨਾਂ ਨੂੰ ਭਜਾਉਣ ਦੀ ਹੈ। ਸੋ ਇਸ ਨੂੰ ਮੀਡੀਆ ਵੱਲੋਂ ਸਿੱਖਾਂ ਦਾ ਕ੍ਰਿਸ਼ਮਾ ਲੈ ਕੇ ਚਿੜੀਆਂ ਸੇ ਮੈਂ ਬਾਜ ਤੜਾਉਣ ਵੱਲੋਂ ਵਿਖਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕ੍ਰਿਸ਼ਮੇ ਇਹੀ ਹੁੰਦੇ ਨੇ, ਇੱਕ ਪਾਸੇ ਔਰ ਇਹ ਮੀਡੀਆ ਔਰ ਕਈ ਟਵਿੱਟਰ ਅਕਾਊਂਟਸ ਤੇ ਹੈ ਕਿ ਬਈ $6000 ਦਾ ਡਰੋਨ $5 ਦੇ ਪਤੰਗ ਨੇ ਥੱਲੇ ਸੁੱਟ ਲਿਆ। 5 ਰੁਪਏ? ਹਾਂ, ਨਹੀਂ ਉਹਨਾਂ ਨੇ ਉਹਨੂੰ ਕੰਪੇਅਰ ਵੱਡਾ ਹੋਣਾ ਔਰ ਫਿਰ ਜਿਹੜੇ ਪਤੰਗ ਵੀ ਦਿਖਾਏ ਆ ਉਹਨਾਂ ਦੇ ਉੱਤੇ ਕਿਸੇ ਪਤੰਗ ਤੇ ਸਿੱਧੂ ਮੂਸੇਵਾਲਾ ਦੀ ਫੋਟੋ ਹੈ, ਪੂਰਾ ਡਿਜ਼ਾਈਨ ਬਣਾ ਕਿਤੇ ਦੀਪ ਸਿੱਧੂ ਦੀ ਹੈ। ਹੁਣ ਏਜੰਸੀਆਂ ਔਰ ਅਸੀਂ ਜ਼ਿਕਰ ਕੀਤਾ ਸੀ ਵੀ ਇਹ ਭਾਰਤ ਦੀਆਂ 29 ਸਟੇਟਾਂ 'ਚ ਕਿਸੇ ਪੁਲਿਸ ਦੇ ਕੋਲ ਜਿਹੜਾ ਉਹ ਡਰੋਨ ਲੈਂਡ ਜਾਂ ਦੂਜਾ ਇਹ ਤਾਂ ਵੈਪਨ ਹੈ ਜਿਹਨੂੰ ਏਅਰਫੋਰਸ ਵਾਲੇ ਔਰ ਦੂਸਰਿਆਂ ਦੇ ਉਸ ਲੈਵਲ 'ਤੇ ਜਾਂਦਾ। ਹੁਣ ਇਹ ਵੀ ਗੱਲ ਸਾਹਮਣੇ ਆਈ ਕਿ ਇਨਫੈਕਟ ਹਰਿਆਣਾ ਪੁਲਿਸ ਤਾਂ ਪਿੱਛੇ ਹੈ, ਫਰੰਟ ਲਾਈਨ ਉਹਨਾਂ ਨੇ ਜਿਹੜੀ ਹੈ ਉਹ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜ਼ਾਹਰ ਹੈ ਕਿ ਸੈਂਟਰ ਦੀ ਲੜਾਈ ਹੈ। ਜਿਵੇਂ ਅਸੀਂ ਇਕੱਲਾ ਇਹੀ ਨਹੀਂ ਵੀ ਦੋ ਦੇਸ਼ਾਂ ਦਾ ਬਾਰਡਰ ਬਣਿਆ ਹੋਇਆ, 15-15 ਫੁੱਟ ਉੱਚੀ ਕੰਧ ਹੈ ਔਰ ਕਿੱਲਾਂ ਨੇ ਔਰ ਰੁਕਾਵਟਾਂ ਨੇ ਔਰ ਦੂਸਰੇ ਨੇ, ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਔਰ ਇਹੀ ਨਹੀਂ ਪਿਛਲੀ ਰਾਤ ਵੀ ਜਿਹੜੇ ਟੀਅਰ ਗੈਸ ਸ਼ੈਲਸ ਡਰੋਨ ਦੇ ਇਸਤੇਮਾਲ ਦੇ ਨਾਲ ਕੀਤੇ ਗਏ, ਸੁੱਟੇ ਗਏ। ਸੋ ਅੱਜ ਜਿਹੜਾ 2-3 ਚੀਜ਼ਾਂ ਜਿਹੜੀਆਂ ਉਹਨਾਂ ਨੇ ਯੂਨੀਕ ਰਾਤੋਂ ਰਾਤ ਆਪਣੀ ਕਾਢ ਕੱਢੀਆਂ, ਉਹਨਾਂ ਦੇ ਵਿੱਚ ਇੱਕ ਇਹ ਸੀ, ਵੈਸੇ ਵੀ ਅੱਜ ਬਸੰਤ ਪੰਚਮੀ ਦਾ ਦਿਨ ਸੀ ਔਰ ਪਤੰਗ ਤਾਂ ਉਡਾਏ, ਇੱਕ ਪਾਸੇ ਟੀਅਰ ਗੈਸ ਪੈ ਰਹੀ ਹੈ, ਦੂਸਰਾ ਅਸੀਂ ਪਤੰਗ ਉਡਾ ਰਹੇ ਹਾਂ। ਦੂਸਰਾ ਅੱਜ ਸਰ ਛੋਟੂ ਰਾਮ, ਕਿਉਂਕਿ ਜਦੋਂ ਅਸੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਜਿਹਨੇ 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਹੋਣ ਤੇ ਜ਼ਮੀਨ ਵਾਹੁਣ ਵਾਲਿਆਂ ਨੂੰ ਜ਼ਮੀਨ ਦੇ ਮਾਲਕ, ਟਿਲਰ ਆਫ ਦ ਲੈਂਡ ਇਜ਼ ਆਨਰ ਆਫ ਦ ਲੈਂਡ ਬਣਾਇਆ, ਉੱਥੇ ਜੇ ਅਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ ਜਾਂ ਕਿਸਾਨੀ ਹੱਕਾਂ ਦੀ ਗੱਲ ਕਰਦੇ ਹਾਂ, ਗੱਲ ਕਰਾਂਗੇ ਤਾਂ 1930ਵਿਆਂ ਦੇ ਵਿੱਚ ਯੂਨੀਅਨਿਸਟ ਪਾਰਟੀ ਜਿਹੜੀ ਸਰ ਸਿਕੰਦਰ ਹਯਾਤ ਖਾਨ ਜਿਸ ਨੂੰ ਲੀਡ ਕਰਦਾ ਸੀ, ਜਿਸ ਦੇ ਵਿੱਚ ਕਿਸਾਨ ਪੱਖੀ ਵੀ ਔਰ ਈਵਨ ਅਕਾਲੀਆਂ ਦੀ ਪਾਰਟੀਸਪੇਸ਼ਨ ਵੀ ਉਸ ਦੇ ਨਾਲ ਰਹੀ। ਉਸ ਤੋਂ ਬਾਅਦ ਖਿਜ਼ਰ ਹਯਾਤ ਖਾਨ ਟਿਵਾਣਾ ਰਿਹਾ ਔਰ ਉਹਦੇ 'ਚ ਐਗਰੀਕਲਚਰ ਮਿਨਿਸਟਰ ਮੁੱਖ ਤੌਰ ਦੇ ਉੱਤੇ ਸਰ ਛੋਟੂ ਰਾਮ ਹਰਿਆਣੇ ਦਾ ਜਾਟ
ਜਿਹਨੇ ਇਹ ਦੇਖਿਆ ਹੋਇਆ ਸੀ ਉਹਨੇ ਆਪਣੇ ਪਿਓ ਨੂੰ ਬੇਵੱਸ ਦੇਖਿਆ ਸੀ, ਅੱਖਾਂ 'ਚ ਅਥਰੂ ਲੈ ਕੇ, ਜਦੋਂ ਉਹ ਬਾਣੀਏ ਦੇ ਅੱਗੇ ਜਿਹੜਾ ਜਦੋਂ ਇਹਦੀ ਪੜ੍ਹਾਈ ਚੱਲ ਰਹੀ ਸੀ ਉਸ ਤੋਂ ਕਰਜ਼ਾ ਮੰਗ ਰਿਹਾ ਸੀ। ਔਰ ਕਿਵੇਂ ਆਮ ਸੀ ਕਿ ਭਾਈ ਤੁਸੀਂ 10 ਰੁਪਏ ਦਿੱਤੇ ਨੇ, ਅਨਪੜ੍ਹ ਕਿਸਾਨ ਹੈ, ਉਹਦੇ ਨਾਲ ਇੱਕ ਹੋਰ ਜ਼ੀਰੋ ਲਾਤੀ, ਇੱਕ ਹੋਰ ਜ਼ੀਰੋ ਲਾਤੀ, ਤੁਸੀਂ 10 ਜਨਰੇਸ਼ਨਾਂ ਕਰਜ਼ਾ ਮੁਕਾਉਂਦੇ ਰਹੋ, ਸੂਦ ਜਿਹੜਾ ਉਹ ਪੁਸ਼ਤ ਦਰ ਪੁਸ਼ਤ। ਔਰ ਬਾਅਦ 'ਚ ਇੱਕ ਸਟੇਜ 'ਤੇ ਉਹ ਆ ਕੇ ਜਦੋਂ ਕੋਈ ਅਕਾਲ ਪੈ ਗਿਆ ਜਾਂ ਕੋਈ ਹੋਰ ਨਹੀਂ ਸੀ, ਉਹ ਫਿਰ ਜ਼ਮੀਨ ਆਪਣੇ ਨਾਲ ਲਵਾ ਲੈਂਦਾ ਸੀ ਔਰ ਤੁਸੀਂ ਆਪਣੇ ਖੇਤਾਂ 'ਚ ਇੱਕ ਮਜ਼ਦੂਰ ਬਣ ਕੇ ਉਹ ਕਿਸਾਨ ਕੰਮ ਕਰਦਾ ਸੀ। ਤੋ ਸਰ ਛੋਟੂ ਰਾਮ ਜਿਹੜਾ ਬਹੁਤ ਵੱਡਾ ਨਾਂ ਹੈ ਉਸ ਵੇਲੇ ਦੀ ਸਿੱਖ ਕਿਰਸਾਣੀ, ਮੁਸਲਮਾਨ ਕਿਰਸਾਣੀ ਔਰ ਜ਼ਾਹਰ ਹੈ ਜਾਟ ਹਿੰਦੂ ਕਿਰਸਾਣੀ, ਉਹਨਾਂ ਦੇ ਲਈ ਉਹ ਇੱਕ ਮਸੀਹਾ ਵਾਂਗ ਹੀ ਸੀ। ਔਰ ਉਹਨਾਂ ਨੂੰ ਅੱਜ ਵੀ ਹਰਿਆਣੇ 'ਚ ਕਿਹਾ ਜਾਂਦਾ ਹੈ ਵੀ ਤੁਮਾਰੋ ਰਾਮ ਹਮਾਰੋ ਰਾਮ ਸਰ ਛੋਟੂ ਰਾਮ, ਕਿ ਸਾਡਾ ਰਾਮ ਉਹੀ ਹੈ, ਤੁਹਾਡਾ ਰਾਮ ਹੋਏਗਾ, ਯੁੱਧ ਆੜਾ ਸਾਡਾ ਨਹੀਂ। ਉਹਨੇ 2 ਵੱਡੇ ਫੈਸਲੇ ਜਿਹੜੇ ਉਸ ਜ਼ਮਾਨੇ 'ਚ ਕੀਤੇ, ਜਿਹਦਾ ਹਾਲਾਂਕਿ ਉਸ ਵੇਲੇ ਦੇ ਬਾਣੀਆਂ ਨੇ, ਵੱਡਿਆਂ ਨੇ, ਜਿਹੜੇ ਵੀ ਸੀ ਮਹਾਜਨ ਜਿਹਨਾਂ ਨੂੰ ਕਿਹਾ ਜਾਂਦਾ, ਬਹੁਤ ਵਿਰੋਧ ਕੀਤਾ। ਇੱਕ ਤਾਂ ਉਹਨੇ ਕਿਹਾ ਕਿ ਵੀ ਜਿੰਨਾ ਕਰਜ਼ਾ ਜਿਹਦੇ ਸਿਰ ਵੀ ਜੋ ਪਾਇਆ ਹੋਇਆ ਇਹਨਾਂ ਦੀਆਂ ਬਹੀਆਂ ਖਾਤੇ ਬੰਦ ਸਭ ਮਾਫ। ਦੂਸਰਾ ਕਿ ਕੋਈ ਵੀ ਗੈਰ ਕਾਸ਼ਤਕਾਰ ਜਿਹੜਾ ਹੈ ਉਹ ਕਾਸ਼ਤਕਾਰ ਦੀ ਜ਼ਮੀਨ ਨਹੀਂ ਲੈ ਸਕਦਾ। ਉਹ ਹੁੰਦਾ ਕੀ ਸੀ ਵੀ ਕਿਸਾਨਾਂ ਤੋਂ ਇਹ ਜ਼ਮੀਨ ਗਹਿਣੇ ਪਵਾ ਲੈਂਦੇ ਸੀ ਜਾਂ ਉਸ ਨੂੰ ਐਜ਼ ਏ ਦੇਣ ਲੱਗਿਆ ਪੈਸੇ ਜਾਂ ਦੂਜਾ ਟੂਮਾ ਤਾਂ ਰਖਾਂਦਾ ਹੀ ਸੀ ਸੋਨਾ। ਜਦੋਂ ਉਹ ਮੁੱਕ ਗਿਆ ਫਿਰ ਜ਼ਮੀਨ ਫਿਰ ਉਹਨੂੰ ਉਹ ਨਹੀਂ ਸੀ ਦੇ ਸਕਦਾ। ਇੰਨੇ ਇੱਕ ਚੱਕਰਵਰਤੀ ਕਹਿੰਦੇ ਚੱਕਰਵਿਧੀ ਵਿਆਜ ਲਾਉਂਦੇ ਸੀ, ਚੱਕਰ ਦੇ ਉੱਤੇ ਚੱਕਰ, ਉਹ ਜ਼ਮੀਨ ਰਖਾ। ਉਹਨੇ ਕਿਹਾ ਵੀ ਜਿਹੜਾ ਕਾਸ਼ਤ ਨਹੀਂ ਕਰਦਾ ਉਹ ਕਾਸ਼ਤਕਾਰ ਦੀ ਜ਼ਮੀਨ ਖਰੀਦ ਨਹੀਂ ਸਕਦਾ। ਸੋ ਸਾਰੇ ਬਾਣੀਏ ਮਹਾਜਨ ਕਿਰਾੜ ਜਿਹੜੇ ਸੀ ਉਹ ਸਾਰੇ ਇਰਰੈਲੇਵੈਂਟ ਕਰ ਦਿੱਤੇ। ਹਾਲਾਂਕਿ ਬਹੁਤ ਵਿਰੋਧ ਹੋਇਆ ਲੇਕਿਨ ਉਹ ਆਪਣੇ ਡਟਿਆ ਰਿਹਾ ਔਰ ਉਹ ਇੱਕ ਆਈਕੋਨਿਕ ਫਿਗਰ। ਔਰ ਇਹ ਉਹਦਾ ਸੀ ਕਿ ਵੀ ਬਸੰਤ ਪੰਚਮੀ ਨੂੰ ਦਾ ਦਿਨ ਜਿਹੜਾ ਉਹਦੇ ਜਨਮ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਸੀ। ਔਰ ਦਿਲਚਸਪ ਗੱਲ ਇਹ ਹੈ ਵੀ ਇਹ ਮਨਦੀਪ ਪੂਨੀਆ ਸ਼ਾਇਦ ਅੱਜ ਜਦੋਂ ਬਰੀਫ ਕਰ ਰਹੇ ਸੀ, ਉਹ ਇੱਕ ਬੜਾ ਦਲੇਰੀ ਵਾਲਾ ਹਰਿਆਣਵੀ ਜਾਟ ਪੱਤਰਕਾਰ ਹੈ ਜਿਹਨੇ ਦਿੱਲੀ ਮੋਰਚੇ ਵੇਲੇ, ਕਿਸਾਨ ਮੋਰਚੇ ਵੇਲੇ ਜੋ ਅੰਦਰੂਨੀ ਇਹਨਾਂ ਦਾ ਸੀ ਬਹੁਤ ਕੁਝ ਕੱਢ ਕੇ ਬਾਹਰ ਲਿਆਂਦਾ। ਸੋ ਇਹ ਪਾਰਟ ਲੇਕਿਨ ਜਿਹੜੀ ਗੱਲ ਨੇ ਸਭ ਨੂੰ ਕੀਲਿਆ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ 2-3 ਨੌਜਵਾਨਾਂ ਨੂੰ, ਉਹਨਾਂ ਨੇ ਕਿਹਾ ਕਿ ਜੀ ਇਹ ਤੁਸੀਂ ਦੇਖੋ ਵੀ ਇਕੱਲਾ ਇਹੀ ਨਹੀਂ ਵੀ ਡਰੋਨ ਸੁੱਟਿਆ $6000 ਦਾ, ਡਰੋਨ ਬਾਕੀ ਵੀ ਦੌੜ ਰਹੇ ਨੇ ਕਿ ਉਹਨਾਂ ਨੂੰ ਇਹ ਡਰ ਹੈ ਕਿ ਵੀ ਇਹ ਡੋਰ 'ਚ ਫਸ ਜਾਣਾ। ਹੁਣ ਮੈਂ ਇਹਦੇ ਤੇ ਇੱਕ ਹੋਰ ਜੋਕ ਕਰ ਰਿਹਾ ਸੀ, ਮੈਂ ਕਿਹਾ ਵੀ ਹੁਣ ਆਈ ਲੋ ਖਬਰ कि चीन ने हथियार दिया ड्रोन को गिराने का, फिर बाद आएगा कौन सा हथियार, डोर तो चीनी थी। ਹੁਣ ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਜਿੱਥੇ ਲਾਹੌਰ 'ਚ ਕਦੇ ਬਸੰਤ ਪੰਚਮੀ ਇੱਕ ਨੈਸ਼ਨਲ ਸੈਲੀਬ੍ਰੇਸ਼ਨ ਸੀ ਉੱਥੇ ਪਾਬੰਦੀ ਹੈ ਕਿਉਂਕਿ ਚੀਨੀ ਡੋਰ ਇੰਨੀ ਖਤਰਨਾਕ ਹੈ ਕਿ ਹਾਂ ਉਹ ਜਦੋਂ ਈਵਨ ਜੇ ਉਹ ਆ ਜਾਏ ਤਾਂ ਕੋਈ ਮੋਟਰਸਾਈਕਲ ਵਾਲਾ ਜਾਂ ਦੂਜਾ ਕਿੰਨੀਆਂ ਡੈਥਸ ਹੁੰਦੀਆਂ ਰਹੀਆਂ। ਹੁਣ ਉਹੀ ਚੀਨੀ ਡੋਰ ਜਿਹੜੀ ਆ ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਜੀ ਇਹ ਡਰੋਨ ਐਸੇ ਵਸਾਣੇ ਨੇ ਡੋਰ ਦੇ ਵਿੱਚ ਕਿ ਇਹ ਥੱਲੇ ਸੁੱਟ ਰਹੇ ਨੇ। ਸੋ ਮੈਂ ਕਿਹਾ ਚੀਨ ਦਾ ਹਥਿਆਰ ਤਾਂ ਹੋ ਗਿਆ ਨਾ ਵੀ ਇਹ ਚੀਨ ਨੇ ਡੋਰ ਦਿੱਤੀ ਔਰ ਦੂਸਰਾ ਕੀਤਾ। ਪਰ ਇਹ ਅਮਿਊਜ਼ਿੰਗ ਵੀ ਹੈ, ਫਨੀ ਵੀ ਲੱਗਦਾ ਹੈ। ਔਰ ਵਾਕਿਆ ਹੀ ਕਿਸੇ ਨੇ ਉਹਦੇ ਤੇ ਲਿਖਿਆ, ਕਹਿੰਦੇ ਇਹ ਜਿਹੜਾ ਗੁਰੂ ਸਿੱਖਾਂ ਦੇ ਗੁਰੂ ਨੇ ਕਿਹਾ ਸੀ ਨਾ ਚਿੜੀਆਂ ਸੇ ਮੈਂ ਬਾਜ ਚਲਾਉ, ਆ ਦੇਖੋ $5 ਦੇ ਨੇ $6000 ਵਾਲਾ ਥੱਲੇ ਸੁੱਟ ਲਿਆ, ਇਹ ਬਾਜ ਨੂੰ ਮਾਰ ਮਾਰ ਕੇ ਸੁੱਟ ਰਹੇ ਨੇ ਥੱਲੇ। ਔਰ ਡਰੋਨ ਵਾਕਿਆ ਹੀ ਦੌੜ ਰਹੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਉਹਨਾਂ ਨੇ ਸੁੱਟ ਲੈਣੇ ਨੇ। ਇਹ ਇੱਕ ਪਾਸੇ ਪਰ ਤੁਸੀਂ ਜ਼ਬਰ ਦਾ ਹਾਲ ਦੇਖੋ, ਉਵੇਂ ਹੀ ਉਹ ਖਨੌਰੀ ਬਾਰਡਰ ਇੱਕ ਤਾਂ ਸ਼ੰਭੂ ਹੈ ਉਸ ਦੇ ਉੱਤੇ ਅੱਜ ਪੂਰਾ ਲਾਠੀ ਚਾਰਜ ਹੋਇਆ। ਹਾਲਾਂਕਿ ਇੱਕ ਪਾਸੇ ਸਰਕਾਰ ਘਬਰਾਏ ਕਿਉਂਕਿ ਉਹਨਾਂ ਨੂੰ ਇਹ ਐਕਸਪੈਕਟਡ ਨਹੀਂ ਸੀ ਕਿ ਇੰਨਾ ਵੱਡਾ ਰਿਸਪੌਂਸ। ਔਰ ਮੈਂ ਵੀ ਜਦੋਂ ਦੇਖ ਰਿਹਾ ਸੀ ਵੀ ਨਿਸ਼ਾਨ ਸਾਹਿਬ ਵੀ ਚਾਰੇ ਪਾਸੇ ਨੇ, ਉਹ ਜਦੋਂ ਲੰਗਰ ਔਰ ਦੂਸਰੇ ਦੀ ਗੱਲ ਉੱਥੇ ਹੋ ਰਹੀ ਆ, ਉਹ ਆ ਕੇ ਪੱਤਰਕਾਰ ਨੂੰ ਪੁੱਛ ਰਿਹਾ ਵੀ ਇਹ ਤੁਸੀਂ ਜਿਹੜਾ ਕੇਲੇ ਲਿਆਂਦੇ ਨੇ ਇਹ ਕਿੰਨੇ ਦਰਜਨ, ਉਹ ਕੇਲਿਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ, ਉਹ ਕਹਿੰਦਾ 10,000 ਦਰਜਨ। ਉਹ ਟਰਾਲੀਆਂ ਦੀਆਂ ਟਰਾਲੀਆਂ। ਫਿਰ ਉਹ ਜਾ ਕੇ ਲੰਗਰ ਵਾਲ ਜਾਂ ਦੂਸਰਾ ਦੇਖਦਾ, ਕਹਿੰਦਾ ਕਿ ਜੀ ਇਹ ਕਿੰਨੇ ਚਾਵਲ ਕਿਤਨੇ ਬਣਾਏ, ਉਹ ਕਹਿੰਦਾ ਜੀ 100 ਕੁਇੰਟਲ। ਸੋ ਮਤਲਬ ਉਹਨਾਂ ਨੇ ਪੂਰਾ ਉੱਥੇ ਜਿਹੜਾ, ਔਰ ਇਕੱਲਾ ਹੀ ਨਹੀਂ ਟੀਅਰ ਗੈਸ ਚੱਲਦਾ, ਗਿੱਲੀਆਂ ਬੋਰੀਆਂ ਵੀ, ਗੋਗਲਸ ਵੀ ਲੱਗੇ ਹੋਏ ਨੇ ਔਰ ਇੱਕ ਖਾਸ ਮਿੱਟੀ ਉਹਨਾਂ ਨੇ ਲਿਆਂਦੀ, ਮੁਲਤਾਨੀ ਮਿੱਟੀ, ਕਹਿੰਦੇ ਅੱਖਾਂ ਨੂੰ ਜਿਹੜੀ ਹੈ ਉਹਦੇ 'ਚ ਟੀਅਰ ਗੈਸ ਚੱਲਦੀ, ਯਾਨੀ ਪੂਰੇ ਉਹ ਤਾਂ। ਔਰ ਉਹਦੇ 'ਚ ਕੁਛ ਸਾਡੇ ਐਕਟਿਵਿਸਟ ਨੇ ਕਿਹਾ ਵੀ ਇਹ
ਦਿੱਲੀ ਫਤਿਹ ਕਰਨ ਦੀਆਂ ਤਿਆਰੀਆਂ ਹੋ ਰਹੀਆਂ, ਰਿਆਜ਼ ਹੋ ਰਿਹਾ, ਜਿਵੇਂ ਫੌਜੀ ਮਸ਼ਕਾਂ ਹੁੰਦੀਆਂ ਨਾ ਜੰਗ ਦੇ ਵਿੱਚ, ਜਿਹੜੀਆਂ ਵਾਰ ਗੇਮਸ ਹੁੰਦੀਆਂ ਨੇ ਵੀ ਲੈ ਜਾਂਦੇ ਨੇ ਸਕੀਮ ਤੇ ਜਾਣਾ, ਕਹਿੰਦੇ ਨੇ ਉਹਨੂੰ ਫੌਜ ਸਕੀਮ ਤੇ। ਇਹ ਕਹਿੰਦੇ ਵੀ ਸਿੰਘ ਸਕੀਮ ਤੇ ਚੜੇ ਹੋਏ ਨੇ, ਇਹ ਪੂਰਾ ਹੋ ਰਿਹਾ ਵੀ ਇਵੇਂ ਹੀ, ਔਰ ਸੱਚਮੁੱਚ ਹੀ, ਔਰ ਕੋਈ ਖੌਫ ਨਾ ਦੀ ਕੋਈ ਚੀਜ਼। ਜਿਨ੍ਹਾਂ ਨੇ ਉਹ ਲਾਈਵ ਵੀਡੀਓਜ਼ ਦੇਖੀਆਂ ਨੇ ਉਹ ਬੇਖੌਫ ਹੋ ਕੇ ਜਿਹੜੇ ਨੇ ਉਹ ਚੈਲੰਜ ਕਰ ਰਹੇ। ਇਹ ਹੈ ਜਦੋਂ ਉਹ ਸਾਡੇ ਆਲੇ ਤੇ ਦਿੱਲੀ ਆਲੇ, ਜਿਹੜਾ ਦੀਪ ਸਿੱਧੂ ਦਾ ਫਰੇਜ਼ ਹੈ ਜਿਹੜਾ ਉਹਨਾਂ ਨੂੰ ਜਿਹੜਾ ਉਹ ਘਬਰਾਹਟ ਪੈਦਾ ਕਰਦਾ। ਸੋ ਇਸ ਸਾਰੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਵੀ ਹਮਦਰਦੀ ਦੀਆਂ ਆਵਾਜ਼ਾਂ ਵੀ, ਜਿਵੇਂ 48 ਘੰਟੇ ਦੇ ਵਿੱਚ ਇਸ ਕਿਸਾਨ ਮੂਵਮੈਂਟ ਨੂੰ ਸੈਂਟਰਲਾਈਜ਼ ਕਰ ਦਿੱਤਾ ਗਿਆ। ਔਰ ਅਸੀਂ ਜ਼ਿਕਰ ਕਰਾਂਗੇ ਕਿ ਅੱਜ ਜਦੋਂ ਕਾਂਗਰੈਸ਼ਨਲ ਬਰੀਫਿੰਗ ਹੋਈ ਸਿੱਖ ਕਾਕਸ ਦੀ, ਖਾਸ ਤੌਰ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਉਹਦੇ 'ਚ ਵੀ ਇਹ ਜਿਹੜਾ ਸਿੱਖ ਫਾਰਮਰਸ ਦੇ ਨਾਲ ਖਾਸ ਤੌਰ 'ਤੇ ਪੰਜਾਬ ਬਾਰਡਰ ਦੇ ਉੱਤੇ ਜੋ ਹੋ ਰਿਹਾ ਉਹ ਵੀ ਡਿਸਕਸ਼ਨ ਦੇ ਵਿੱਚ ਸੀ। ਲੇਕਿਨ ਇਸ ਦਾ ਜੇ ਅੱਜ ਦੀ ਹੀਰੋ ਕਹਿਣਾ ਹੋਏ ਤੇ ਸਵਾਮੀਨਾਥਨ, ਜਿਹੜਾ ਸਵਾਮੀਨਾਥਨ ਕਮਿਸ਼ਨ ਦੇ ਮਿਨੀਮਮ ਸਪੋਰਟ ਪ੍ਰਾਈਸ ਦੀ ਰਿਪੋਰਟ ਦਿੱਤੀ, ਉਹ ਸਵਾਮੀਨਾਥਨ ਨੂੰ ਭਾਰਤ ਰਤਨ ਦਾ ਅਵਾਰਡ, ਉਹਦੀ ਡੈਥ ਹੋ ਚੁੱਕੀ ਹੈ, ਮੋਦੀ ਸਰਕਾਰ ਨੇ ਦਿੱਤਾ। ਔਰ ਉਹਦੇ ਨਾਲ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦਿੱਤਾ, ਉਹਨੂੰ ਨਰਸਿਮਹਾ ਰਾਓ ਨੂੰ ਦਿੱਤਾ, ਹੋਰ ਪਤਾ ਨਹੀਂ ਕਿਹਨੂੰ ਦਿੱਤਾ। ਲੇਕਿਨ ਅੱਜ ਜਦੋਂ ਕਿ ਇਹ ਸੈਲੀਬ੍ਰੇਸ਼ਨ ਹੋ ਰਹੀ ਸੀ ਭਾਰਤ ਰਤਨ ਅਵਾਰਡ ਦੇ ਉੱਤੇ, ਤੇ ਸਵਾਮੀਨਾਥਨ ਦੀ ਬੇਟੀ ਸ਼ਾਇਦ ਮਾਧੁਰੀ ਜਾਂ ਮਧੂ ਸਵਾਮੀਨਾਥਨ ਹੈ, ਉਹ ਆਈ ਔਰ ਉਹਨੇ ਐਡਰੈਸ, ਉਹ ਆਲਰੇਡੀ ਜਿਹੜੀ ਸਵਾਮੀਨਾਥਨ ਇੰਸਟੀਚਿਊਟ ਹੈ ਰਿਸਰਚ ਇੰਸਟੀਚਿਊਟ, ਉਹਦੀ ਡਾਇਰੈਕਟਰ ਵੀ ਹੈ। ਔਰ ਉਹਨੇ ਇਹ ਕਿਹਾ ਕਿ ਜੀ ਬਹੁਤ ਸ਼ੁਕਰੀਆ, ਭਾਰਤ ਰਤਨ ਮੇਰੇ ਪਿਤਾ ਨੂੰ ਮਿਲਿਆ, ਲੇਕਿਨ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਫਾਰਮਰਸ ਆਰ ਨਾਟ ਕ੍ਰਿਮੀਨਲਸ, ਦੇ ਆਰ ਅਵਰਸ। ਉਹਨਾਂ ਦਾ ਉਗਾਇਆ ਅੰਨ ਜਿਹੜਾ ਅਸੀਂ ਖਾਂਦੇ ਹਾਂ, ਡੋਂਟ ਟ੍ਰੀਟ them ਲਾਈਕ ਕ੍ਰਿਮੀਨਲਸ। ਹੁਣ ਉਹ ਸਾਰਾ ਹਾਲ ਭਰਿਆ, ਜਾਂ ਦੂਜੇ ਜਿਹੜੇ ਨੇ ਉਹ ਤਾੜੀਆਂ ਮਾਰਨ ਤੇ ਮਜਬੂਰ ਹੋਏ, ਲੇਕਿਨ ਉਹਨਾਂ ਦੀਆਂ ਸ਼ਕਲਾਂ ਜਿਹੜੇ ਆਰਗੇਨਾਈਜ਼ਰ ਨੇ ਜਾਂ ਦੇਖਣ ਵਾਲੀਆਂ ਸੀ। ਇਹ ਹੁੰਦਾ ਕਈ ਵਾਰ ਇਹ ਜਿਹੜੀ ਡੇਅਰਿੰਗ ਹੈ, ਭਾਵੇਂ ਉਹ ਸਡਨ ਹੁੰਦੀ ਹੈ, ਔਰ ਬੜੀ ਕੌਨਫੀਡੈਂਸ ਦੇ ਨਾਲ ਉਸ ਬੀਬੀ ਨੇ ਉਹਨਾਂ ਨੇ ਕਿਹਾ ਕਿ ਵੀ ਫਾਰਮਰਸ ਆਰ ਨਾਟ ਕ੍ਰਿਮੀਨਲਸ। ਔਰ ਇਹ ਜਿਹੜਾ ਉਹਨਾਂ ਨੂੰ ਫਾਰਮਰਸ ਨੂੰ ਵਿਦ ਆਨਰ ਉਹਨਾਂ ਦੀ ਗੱਲਬਾਤ ਸੁਣੋ। ਉਹਨਾਂ ਨੂੰ ਉਹਨੇ ਕਿਹਾ ਵੀ ਹੂਐਵਰ ਮੈਟਰਸ, ਮੈਂ ਉਹਨਾਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਫਾਰਮਰਸ ਆਰ ਨਾਟ ਕ੍ਰਿਮੀਨਲਸ। ਇਹ ਬਹੁਤ ਵੱਡੀ ਗੱਲ। ਸੋ ਇਸੇ ਤਰ੍ਹਾਂ ਮਮਤਾ ਬੈਨਰਜੀ ਨੇ, ਬੰਗਾਲ ਦੀ ਚੀਫ ਮਿਨਿਸਟਰ, ਉਹਨੇ ਟਵੀਟ ਕੀਤਾ ਕਿ ਹਾਊ ਕੈਨ ਆਵਰ ਕੰਟਰੀ ਪ੍ਰੋਗਰੈਸ ਵੈਨ ਦਾ ਫਾਰਮਰਸ ਆਰ ਅਟੈਕਡ ਵਿਦ ਟੀਅਰ ਗੈਸ ਸ਼ੈਲਸ ਫॉर फाइटिंग फॉर देयर बेसिक राइट्स। ਇਹ ਮੁੱਢਲੇ ਹੱਕਾਂ ਲਈ ਨੇ, ਤੁਸੀਂ ਉਹਨਾਂ ਤੇ ਟੀਅਰ ਗੈਸ ਮਾਰ ਰਹੇ ਹੋ। ਆਈ ਸਟਰੋਂਗਲੀ ਕੰਡੈਮ ਦਾ ਬਰੂਟਲ ਅਸੌਲਟ ਔਨ ਆਵਰ ਫਾਰਮਰਸ ਬਾਈ ਬੀਜੇਪੀ। ਮੈਂ ਕੰਡੈਮ ਕਰਦੀ ਹਾਂ, ਬੀਜੇਪੀ ਨੇ ਸਾਡੇ ਫਾਰਮਰਸ ਤੇ ਜ਼ਾਲਮਾਨਾ ਹਮਲਾ ਕੀਤਾ। ਦ ਸੈਂਟਰਲ ਗਵਰਨਮੈਂਟਸ ਫੇਲਿਅਰ ਟੂ ਸਪੋਰਟ ਫਾਰਮਰਸ ਐਂਡ ਲੇਬਰਰਸ coupled with futile PR stunts exposes the illusion of ਵਿਕਸਿਤ ਭਾਰਤ। ਇਹ ਜਿਹੜਾ ਧੋਖਾ ਤੁਸੀਂ ਵਿਕਸਿਤ ਭਾਰਤ ਦਾ ਰਾਗ ਅਲਾਪ ਰਹੇ ਹੋ, ਜੋ ਤੁਸੀਂ ਫਾਰਮਰਸ ਨਾਲ ਸਲੂਕ ਕਰ ਰਹੇ ਹੋ, ਲੇਬਰਸ ਨਾਲ ਕਰ ਰਹੇ ਹੋ, ਔਰ ਇੱਧਰ ਉੱਧਰਲੇ PR ਸਟੰਟ ਕਰ ਰਹੇ ਹੋ, ਇਹ ਦੱਸ ਰਿਹਾ ਵੀ ਇਹ ਤੁਹਾਡਾ ਸਾਰਾ ਇੱਕ ਫਰਾਡ ਹੈ ਵਿਕਸਿਤ ਭਾਰਤ ਦਾ। ਇੰਸਟੈਡ ਆਫ ਸੁਪਰੈਸਿੰਗ ਦੇਅਰ ਪ੍ਰੋਟੈਸਟ, BJP must focus on humbling their inflated egos, power-hungry ambitions and inadequate governance that has harmed our nation। ਕਿ ਬਈ ਫਾਰਮਰਸ ਨੂੰ ਦਬਾਉਣ ਦੀ ਬਜਾਏ ਜਿਹੜੀ ਤੁਹਾਡੀ ਈਗੋ ਆਊਟ ਆਫ ਕੰਟਰੋਲ ਹੋਈ ਹੋਈ ਹੈ, ਤਾਕਤ ਦੀ ਭੁੱਖ ਹੈ, ਔਰ ਜਿਹੜੀ ਤੁਹਾਡੀ ਨਕੰਮੀ ਹਕੂਮਤ ਹੈ ਜਿਹੜੀ ਇਸ ਮੁਲਕ ਦਾ ਨੁਕਸਾਨ ਕਰ ਰਹੀ ਹੈ, ਉਹਨੂੰ ਸੁਧਾਰੋ। ਰਿਮੈਂਬਰ ਇਟ ਇਜ਼ these farmers who sustain us all, including the high and mighty. Let's stand in solidarity with our farmers against the government's brutality। ਉਹਨੇ ਕਿਹਾ ਜੀ ਇਹੀ ਨੇ ਜਿਨ੍ਹਾਂ ਦਾ ਉਗਾਇਆ ਅੰਨ ਸਾਨੂੰ ਜਿਉਂਦੇ ਰੱਖ ਰਿਹਾ, ਔਰ ਆਓ ਅਸੀਂ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਮਜ਼ਬੂਤੀ ਦੇ ਨਾਲ ਖਲੋਈਏ। ਮੈਂ ਸਮਝਦਾ ਵੀ ਇਹ ਬਹੁਤ ਮਜ਼ਬੂਤ ਪਾਵਰਫੁਲ ਸਟੇਟਮੈਂਟ ਹੈ ਸਵਾਮੀਨਾਥਨ ਦੀ ਬੱਚੀ ਡਾਟਰ ਤੋਂ ਬਾਅਦ। ਇਸ ਨੂੰ ਮੈਂ ਸਮਝਦਾ ਵੀ ਇਹ ਪੂਰਾ ਜਿਹੜਾ ਉਹ ਪੂਰੀ ਸੋਲੀਡੈਰਿਟੀ ਦਿਖਾਉਂਦਾ ਹੈ। ਔਰ ਇਸ ਦੇ ਨਾਲ ਨਾਲ ਤੁਸੀਂ ਹਿੰਦੂਤਵੀ ਸੋਚ ਵਾਲਿਆਂ ਦਾ ਕੀ ਚੱਲ ਰਿਹਾ, ਕਿਵੇਂ ਉਹ ਇਸ ਨੂੰ ਜਿਹੜਾ ਉਹ ਕੀ ਟਵਿਸਟ ਦੇ ਰਹੇ ਨੇ। ਹੁਣ ਦਿੱਲੀ ਦੇ ਇੱਕ ਪ੍ਰੋਮੀਨੈਂਟ ਹਸਪੀਟਲ ਕੰਚਨ, ਉਸ ਦੀ ID ਤੋਂ ਕੰਚਨ ਉਗਰਸਾ ਕੋਈ ਹੈ, ਬਿਕਰ ਗਿਰ ਕੰਚਾ, ਇਹ ਉਹਨਾਂ ਦੀ ਸਾਂਝੀ ID ਹੈ। ਉਹਦੇ 'ਤੇ ਉਹ
कह रही है कि भाई असी मीटिंग हेल्ड with medical staff of my hospital in Delhi, we have decided not to provide any treatment to rioters who are attacking our police forces and trying to burn my country. कि असी अपने अस्पताल दे मेडिकल स्टाफ दे नाल मीटिंग कीती है, असी ये फैसला कीता है कि असी दंगाई किसानां नूं कोई मैडिकल ट्रीटमेंट नहीं देंगे जिहड़ी साडी बहादुर पुलिस दे दस्तियां दे उत्ते हमला कर रहे हैं और साडे मुल्क नूं ਜਿਹੜਾ ਉਹ ਸਾੜ ਰਹੇ ਨੇ। appealing to other hospitals and healthcare professionals of Delhi not to provide any treatment to the rioters। ਇਹੀ ਕੰਮ ਇਹਨਾਂ ਨੇ ਨਵੰਬਰ 84 ਚ ਕੀਤਾ ਸੀ। ਨਵੰਬਰ 84 ਚ ਜਿਹੜੇ ਜ਼ਖਮੀ ਭੀੜਾਂ ਨੇ ਇੱਕ ਤਾਂ ਜਿਉਂਦੇ ਸਾੜ ਦਿੱਤੇ ਟਾਇਰ ਪਾ ਕੇ, ਜਿਹੜੇ ਜ਼ਖਮੀ ਸੀ ਜਦੋਂ ਹਸਪਤਾਲਾਂ 'ਚ ਗਏ ਡਾਕਟਰਾਂ ਨੇ ਇਲਾਜ ਕਰਨ ਤੋਂ ਨਾ ਕਰ ਦਿੱਤੀ। ਸਟਾਫ ਉਹਨਾਂ ਨੂੰ ਜਿਹੜਾ ਉਹ ਬਿਲਕੁਲ ਉਵੇਂ ਹੀ ਐਮਰਜੈਂਸੀ ਦੇ ਬਾਹਰ ਜਿਹੜੇ ਨੇ ਉਹ ਬਲੀਡ ਹੋ ਰਹੇ ਸੀ और उन्होंने ट्रीट नहीं सी कर रहे। यही है कह रहे हैं कि अपीलिंग टू अदर हॉस्पिटल एंड हेल्थ केयर प्रोफेशनल्स ऑफ दिल्ली नॉट टू प्रोवाइड एनी ट्रीटमेंट टू द राइटर्स। वी आर ओपन 24/7 फॉर आवर दिल्ली पुलिस एंड सिक्योरिटी फोर्सेस। नेशन फर्स्ट, जय हिंद। उन्होंने कहा जी साडे अस्पताल सिक्योरिटी दस्तियां और बाकियां दे लई जिहड़ा वो 24 घंटे खुले ने और इस सारे दे चलदे हालां जिहड़ा किसान जथेबंदियां वालों अज मीटिंग का सिलसिला भी उन्होंने मजबूती नाल कहा भी असी शांतमई साडा प्रोटेस्ट है, असी गलबात की ऑफर नूं ठुकरा नहीं रहे, गलबात कर रहे हैं पर असी अपनी स्ट्रैटजी बनावांगे कि अगे असी किवें जाने जे साडियां मंगां ना मन्नियां गईयां। और मैं कनक्लूजन दे विच किसी साडे वीर ने सानू जिहड़ा वो शाह मुहम्मद दी वो लाइन कि जदों पंजाब दे उत्ते जदों साडे आले ते दिल्ली आले इन्हां दा असीं जिक्र करदे ते फिर असीं जिक्र कीता सी कि जंग हिंद पंजाब दा होण लगा, उही है। और इस वेले भी जदों शाह मुहम्मद ने कहा सी भी किवें जिहड़ियां फौजां कित्थों कित्थों आईयां ने पंजाब नूं गुलाम बनाउण लई, सो उहदे च उन्होंने कहा सी लगी धमक सारे हिंदुस्तान अंदर, दिल्ली आगरे हांसी हिसार मियाँ। लगी धमक सारे हिंदुस्तान अंदर, दिल्ली आगरे हांसी हिसार मियाँ, बीकानेर गुलनेर पटनेर जयपुर पईयां भाजणा जमुना तो पार मियाँ। ये सारी जमुना पार है गंगा जमनी तहजीब। लगी धमक सारे हिंदुस्तान अंदर, दिल्ली आगरे हांसी हिसार मियाँ, बीकानेर गुलनेर पटनेर जयपुर पईयां भाजणा जमुना तो पार मियाँ। चढ़ी सब पंजाब दी बादशाही, नहीं दलां दा अंत शुमार मियाँ। शाह मुहम्मदा किसे ना अटकना आई, सिंह लैणगे दिल्ली नूं मार मियाँ। कि एक पासे बाकी जिहड़े दिल्ली वाले गंगा जमनी फौजां ने, इधर उन्होंने कहा भी जिदन ये पंजाब दीयां पातशाहियां ये सारे सिंह और उस धरती ते जाए खड़े होणगे, किसे नूं कोई चढ़ी सब पंजाब दी बादशाही, नहीं दलां दा अंत शुमार मियाँ। शाह मुहम्मदा किसे ना अटकना आई, सिंह लैणगे दिल्ली नूं मार मियाँ। हुण ये बेशक किवें गद्दारी हुई, किवें गुलाब सिंह और तेजा सिंह और किवें ने कीती, नहीं तो सचमुच दिल्ली जिहड़ी है लुधियाना खाली पिया। जदों पहली एंगलो सिख वॉर दे वेले उन्होंने भाजड़ा पा दित्ती और साडे एक वीर ने लिखिया असी अलीवाल की लड़ाई किया सी, उन्होंने कहा जी आलीवाल है जिला लुधियाने ज़ाहिर है आलीवाल है। और उस वेले जे गद्दारी ना करदा फरीदकोट दा राजा भी और जिहड़े ये सारे जरनैल जिहड़े रले हुए सी मिसर और डोगरे ते लुधियाने तो भजा के फिरोजपुर तो फिर तो दिल्ली तक रुकण दा राह ही कोई नहीं सी। और यही गल शाह मुहम्मद कह रहा भी जिस अंदाज दे विच पंजाब खड़ा होया किसी नूं कोई भुलेखा नहीं कि दिल्ली नूं सिखां ने मार लेना। वैसे सिखां दा उस फेज दे विच उस तो पहलियां दहाइयां दे विच भी ये सी कि दिल्ली ते बिल्ली दा की मारना, जो मर्जी मार लईए। 17-18 वार दिल्ली मारी सी, दिल्ली फतह कीती सी। और हुण भी जो गल बन रही है वो उस पासे वाल इशारा कर रही है। और ये साडे सिंह जंगी मशकां कर रहे ने वो शंभू बॉर्डर ते होए जां खनौरी बॉर्डर ते होए कि भाई ये साडी ट्रेनिंग यही है जंग दे मैदान दे विच। जी डॉक्टर साहब, थोड़ा बहुत शुक्रिया। सौथ लेने ब्रेक व्यूअर्स तो सन इसी तरह बने रहना, मिलते हैं छोटे जे ब्रेक तो बाद।